ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਵੱਡੀਆਂ ਕੁਝ ਅਹਿਮ ਵਾਪਰੀਆਂ ਘਟਨਾਵਾਂ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਕੰਟੈਕਟ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 855 905 2575 ਤੇ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਸ਼ੁਰੂਆਤ ਕਰ ਲਈਏ ਮਹਾਰਾਸ਼ਟਰ ਤੋਂ ਜੀ। ਸਿਆਸੀ ਗੁਣਾਗਣਿਤ ਲਗਾਤਾਰ ਜਾਰੀ ਹੈ ਪਰ ਸਿਆਸੀ ਸੰਕਟ ਵੀ ਬਰਕਰਾਰ ਹੈ। ਬਿਲਕੁਲ ਜੀ। ਐਕਚੁਅਲੀ ਇਹ ਗੱਲ ਠੀਕ ਹੈ ਤੁਹਾਡੀ ਕਿ ਜਿਹੜਾ ਗੁਣਾ ਘਟਾਓ ਨੇ ਉਹ ਸਾਰੇ ਦੇ ਸਾਰੇ ਜਿਵੇਂ ਉਹਦੀ ਤਿਉਂ ਚੱਲ ਰਹੇ ਆ ਜੀ। ਇਉਂ ਲੱਗਦਾ ਹੈ ਕਿ ਇਹ ਜਿਹੜਾ ਸੰਕਟ ਹੈ ਇਹ ਕਿਤੇ ਨਾ ਕਿਤੇ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਲੈਣਾ ਚਾਹੀਦਾ ਹੈ ਕਿ ਪਰਿਵਾਰਵਾਦ ਜਿੱਥੇ ਜਿੱਥੇ ਭਾਰੂ ਹੋਇਆ ਉੱਥੇ ਉੱਥੇ ਅਜਿਹੇ ਸੰਕਟ ਆਏ ਨੇ ਜੀ। ਗਵਾਂਢੀ ਰਾਜ ਹਰਿਆਣੇ ਦੇ ਵਿੱਚ ਜੇ ਤੁਸੀਂ ਦੇਖੋ ਤੇ ਇਨੈਲੋ ਦੇ ਜਿਹੜਾ ਹਾਸ਼ੀਏ ਦੇ ਉੱਤੇ ਚਲੇ ਜਾਣ ਦਾ ਜਿਹੜਾ ਪ੍ਰਮੁੱਖ ਕਾਰਨ ਉਹਦਾ ਪਰਿਵਾਰਵਾਦ ਸੀ। ਜਦੋਂ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਆਈ ਤੇ ਇਹਨਾਂ ਨੇ ਜੋ ਕੁਛ ਚੌਟਾਲਿਆਂ ਨੇ ਕੀਤਾ ਹਰਿਆਣੇ ਦੇ ਵਿੱਚ, ਉਹ ਹਰਿਆਣੇ ਵਾਲਿਆਂ ਨੂੰ ਪੁੱਛ ਕੇ ਦੇਖੋ। ਜੀ। ਫਿਰ ਤੁਸੀਂ ਬਾਦਲ ਪਰਿਵਾਰ ਤੇ ਆ ਜਾਓ। ਜੋ ਕੁਛ ਬਾਦਲ ਪਰਿਵਾਰ ਨੇ ਆਪਣੇ ਪਰਿਵਾਰਵਾਦ ਦੇ ਵਿੱਚ ਇੱਥੇ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਤੇ ਜਿੰਨੀ ਦੇਰ ਤੱਕ ਬਾਲ ਠਾਕਰੇ ਰਿਹਾ, ਬਾਲ ਠਾਕਰੇ ਕਿੰਗ ਮੇਕਰ ਦੇ ਤੌਰ ਦੇ ਉੱਤੇ ਚੱਲਦਾ ਰਿਹਾ, ਵਿਚਰਦਾ ਰਿਹਾ। ਉਹਨੇ ਜਦੋਂ ਕਿਤੇ ਸ਼ਿਵ ਸੈਨਾ ਦਾ ਦਾ ਲੱਗਿਆ ਤੇ ਉਹਨੇ ਦੂਜਿਆਂ ਨੂੰ ਜਿਹੜਾ ਸੀਗਾ ਉਹ ਕਿੰਗ ਬਣਾਇਆ, ਭਾਵ ਕਿ ਮੁੱਖ ਮੰਤਰੀ ਬਣਾਇਆ। ਪਰ ਜਦੋਂ ਪਰਿਵਾਰਵਾਦ ਭਾਰੂ ਹੋ ਗਿਆ, ਊਧਵ ਠਾਕਰੇ ਦੇ ਹੱਥਾਂ ਦੇ ਵਿੱਚ ਗੇਮ ਆ ਗਈ ਤੇ ਊਧਵ ਠਾਕਰੇ ਨੇ ਕਿਸੇ ਸ਼ਿਵ ਸੈਨਿਕ ਨੂੰ ਇਹ ਜਗ੍ਹਾ ਦੇਣ ਦੀ ਜਗ੍ਹਾ ਦੇ ਉੱਤੇ ਆਪ ਮੁੱਖ ਮੰਤਰੀ ਬਣ ਗਿਆ। ਔਰ ਇਹ ਕਿਹਾ ਜਾਂਦਾ ਹੈ ਕਿ ਊਧਵ ਠਾਕਰੇ ਦੇ ਮੁੰਡੇ ਦਾ ਬਹੁਤ ਵੱਡਾ ਰੋਲ ਇਸ ਸਰਕਾਰ ਦੇ ਵਿੱਚ ਰਿਹਾ, ਜਿਹੜਾ ਕਿ ਆਪਣੇ ਤਰੀਕੇ ਨਾਲ ਚਲਾਉਂਦਾ ਸੀਗਾ ਸਭ ਕੁਝ। ਤੇ ਠਾਕਰੇ ਪਰਿਵਾਰ ਮਿਲਣੋਂ ਹਟ ਗਿਆ ਸੀਗਾ MLAs, ਮਤਲਬ ਕਿ ਕਈ ਵਾਰੀ ਨਾ ਸਿਰ ਉੱਪਰ ਬਹੁਤ ਚਲੇ ਜਾਂਦਾ। ਉਹ ਹਾਲਾਤ ਜਿਹੜੇ ਆ ਉਹ ਬਣੇ ਇੱਥੇ। ਔਰ ਇਹੋ ਜਿਹੇ ਜਦੋਂ ਹਾਲਾਤ ਬਣਦੇ ਨੇ ਤਾਂ ਫਿਰ ਜਦੋਂ ਵਿਰੋਧੀ ਧਿਰਾਂ ਉਹ ਕਦੋਂ ਛੱਡਦੀਆਂ ਨੇ, ਔਰ ਖਾਸ ਤੌਰ ਦੇ ਉੱਤੇ ਜਦੋਂ ਇੱਕ ਏਦਾਂ ਦੀ ਪਾਰਟੀ ਸੱਤਾ ਦੇ ਵਿੱਚ ਹੋਵੇ ਜਿਹੜੀ ਕਿ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਨੂੰ ਤਰਜੀਹ ਦੇਣ ਦੀ ਜਗ੍ਹਾ ਦੇ ਉੱਤੇ ਚੋਣਾਂ ਜਾਂ ਵਿਧਾਨਕਾਰ ਜਿਹੜੇ ਨੇ ਉਹਨਾਂ ਨੂੰ ਲੁੱਟ ਕੇ ਸਰਕਾਰ ਬਣਾਉਂਦੀ ਹੈ। ਕਾਂਗਰਸ ਜਿਹੜੀ ਕਿਸੇ ਵੇਲੇ ਇਹ ਸਾਰਾ ਕੁਝ ਕਰਦੀ ਰਹੀ ਸੰਵਿਧਾਨ ਦੀ ਧਾਰਾ ਦੇ ਰਾਹੀਂ, ਜਿੱਥੇ ਉਹਦਾ ਦਿਲ ਕਰਦਾ ਉਹ ਸਰਕਾਰ ਤੋੜ ਦਿੰਦੀ। ਪੰਜਾਬ ਨੇ ਤਾਂ ਉਹ ਬਹੁਤ ਵਾਰੀ ਭੁਗਤਿਆ। ਔਰ ਜਿਹੜੀ ਮੌਜੂਦਾ ਸਰਕਾਰ ਹੈ ਕੇਂਦਰ ਵਿਚਲੀ, ਉਹ ਸੰਵਿਧਾਨ ਦੀ ਉਸ ਧਾਰਾ ਦੀ ਵਰਤੋਂ ਨਹੀਂ ਕਰਦੀ, ਬਲਕਿ ਉਹ ਸੰਵਿਧਾਨ ਦੀ ਕਿਸੇ ਧਾਰਾ ਦੀ ਵਰਤੋਂ ਨਹੀਂ ਕਰਦੀ। ਉਹ ਸਿਰਫ ਜਿਹੜਾ ਉਹ ਆਪਣੇ ਵੱਲ ਜਿਹੜਾ ਉਹ ਕਰ ਲੈਂਦੀ ਆ। ਹੁਣ ਇਹਦੇ ਨਾਲ ਜਿੱਥੇ ਕਿਤੇ ਸਰਕਾਰਾਂ ਹੈਗੀਆਂ ਨੇ ਬਾਕੀ ਪਾਰਟੀਆਂ ਦੀਆਂ, ਡਰ ਉਹਨਾਂ ਦੇ ਵਿੱਚ ਵੀ ਜਿਹੜਾ ਜੀ ਉਹ ਪਾਇਆ ਜਾ ਰਿਹਾ ਜੀ। ਔਰ ਬਿਨਾਂ ਕਿਸੇ ਸ਼ੱਕ ਦੇ ਇਹ ਵੀ ਚਰਚਾ ਚੱਲਦਾ ਕਿ ਕੀ ਅਗਲਾ ਨੰਬਰ ਕਿਤੇ ਪੰਜਾਬ ਦਾ ਤਾਂ ਨਹੀਂ ਹੋਊਗਾ। ਇਹ ਚਰਚਾ ਤਾਂ ਚੱਲਦਾ। ਬਾਗੀ ਵਿਧਾਇਕਾਂ ਦੇ ਮੂਹਰੇ 24 ਘੰਟੇ ਦੇ ਵਿੱਚ ਮੁੰਬਈ ਪਰਤਣ ਦੀ ਸ਼ਰਤ ਜਿਹੜੀ ਆ ਉਹ ਰਾਉਤ ਨੇ ਰੱਖੀ ਆ। ਸੰਜੇ ਰਾਉਤ ਜਿਹੜੇ ਕਿ ਸ਼ਿਵ ਸੈਨਾ ਦੇ ਆਗੂ ਨੇ, ਉਹਨਾਂ ਨੇ ਇਹ ਕਿਹਾ ਕਿ ਜੇ ਅਸਾਮ ਦੇ ਵਿੱਚ ਡੇਰੇ ਲਾਈ ਬੈਠੇ ਬਾਗੀ ਵਿਧਾਇਕ 24 ਘੰਟਿਆਂ ਦੇ ਵਿੱਚ ਮੁੰਬਈ ਪਰਤ ਕੇ ਊਧਵ ਠਾਕਰੇ ਦੇ ਨਾਲ ਇਸ ਮਾਮਲੇ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਸ਼ਿਵ ਸੈਨਾ
ਮਹਾ ਵਿਕਾਸ ਅਘਾੜੀ ਸਰਕਾਰ ਛੱਡਣ ਲਈ ਤਿਆਰ ਹੈ। ਰਾਉਤ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਅਸਲੀ ਸ਼ਿਵ ਸੈਨਿਕ ਹੋ, ਪਾਰਟੀ ਨਹੀਂ ਛੱਡੋਗੇ, ਅਸੀਂ ਤੁਹਾਡੀ ਮੰਗ ਤੇ ਵਿਚਾਰ ਕਰਨ ਲਈ ਤਿਆਰ ਹਾਂ, ਬਸ਼ਰਤੇ ਤੁਸੀਂ 24 ਘੰਟਿਆਂ ਦੇ ਵਿੱਚ ਮੁੰਬਈ ਪਰਤ ਕੇ ਉਧਵ ਠਾਕਰੇ ਦੇ ਨਾਲ ਇਸ ਮਾਮਲੇ ਦੇ ਉੱਤੇ ਗੱਲਬਾਤ ਕਰੋ, ਤੁਹਾਡੀ ਮੰਗ ਦੇ ਉੱਤੇ ਗੌਰ ਕੀਤਾ ਜਾਊਗਾ, ਟਵਿੱਟਰ ਤੇ WhatsApp ਦੇ ਉੱਤੇ ਚਿੱਠੀਆਂ ਨਾ ਲਿਖੋ। ਇਹ ਗੱਲ ਸੰਜੇ ਰਾਉਤ ਨੇ ਆਖੀ ਹੈ। ਅਜੇ ਜਿਹੜੇ 24 ਘੰਟੇ ਬੀਤ ਜਾਣ ਦੇ ਵਿੱਚ ਸਮਾਂ ਰਹਿੰਦਾ, ਉਹਦੇ ਦੌਰਾਨ ਇਹ ਪਰਤੇ ਨੇ ਜਾਂ ਨਹੀਂ, ਅਜੇ ਨਹੀਂ ਕੁਝ ਵੀ ਕਿਹਾ ਜਾ ਸਕਦਾ। ਪਰ ਇਹ ਖਬਰਾਂ ਜਾਂ ਇਹ ਕਨਸੋਆਂ ਜ਼ਰੂਰ ਆ ਰਹੀਆਂ ਨੇ ਕਿ ਭਾਜਪਾ ਨੇ ਉਹਨਾਂ ਨੂੰ ਆਫਰ ਦੇ ਦਿੱਤੀ ਹੋਈ ਆ, ਡਿਪਟੀ ਮੁੱਖ ਮੰਤਰੀ ਦੀ ਵੀ, 8 ਮੰਤਰੀਆਂ ਦੀ ਵੀ, 6 ਰਾਜ ਮੰਤਰੀਆਂ ਦੀ ਵੀ, ਤੇ ਸੈਂਟਰ ਦੇ ਵਿੱਚ ਮੰਤਰਾਲਿਆਂ ਦੀ ਵੀ ਆ ਜਾਓ, ਤੁਹਾਡੇ ਨਾਲ ਗੱਲਬਾਤ ਅਸੀਂ ਕਰਨ ਨੂੰ ਬਹਿ ਕੇ ਤਿਆਰ ਆ। ਹੁਣ ਜਿਹੜਾ ਵੱਡਾ ਸਵਾਲ ਇਹ ਰਹੂਗਾ ਕਿ ਜੇ ਇਹ ਬਾਗੀ ਨਹੀਂ ਪਰਤਦੇ ਤਾਂ ਕੀ ਉਹ ਸ਼ਿਵ ਸੈਨਿਕ ਹੀ ਰਹਿਣਗੇ? ਜੀ, ਸ਼ਿਵ ਸੈਨਾ ਜਿਹੜੀ ਆ ਉਹ ਸ਼ਿੰਦੇ ਸੈਨਾ ਬਣੂਗੀ। ਇਹ ਜਿਹੜਾ ਪੁਆਇੰਟ ਆ, ਜਾਂ ਉਹ ਕੋਈ ਨਵੀਂ ਪਾਰਟੀ ਜਿਹੜੀ ਆ ਉਹ ਖੜੀ ਕਰਕੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਜਿਹੜਾ ਉਹ ਤੁਰਨਗੇ। ਇੱਕ ਗੱਲ ਜਿਹੜੀ ਜ਼ਰੂਰ ਕਿਤੇ ਨਾ ਕਿਤੇ ਵੇਖੀ ਜਾ ਸਕਦੀ ਆ ਕਿ ਅਜੇ ਇਹ ਸਰਕਾਰ ਬੇਸ਼ੱਕ ਬਣਾ ਲੈਣਗੇ, ਪਰ ਅੱਗੋਂ ਮਹਾਰਾਸ਼ਟਰ ਦੇ ਵਿੱਚ ਇਹਨਾਂ ਦਾ ਕੀ ਹਸ਼ਰ ਹੋਊਗਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਆ, ਉਹਦਾ ਜਿਹੜੀ ਸਟ੍ਰੈਟਜੀ ਆ ਉਹ ਇਹ ਆ ਕਿ ਕਿਸੇ ਵੀ ਪਾਰਟੀ ਦੇ ਬੰਦੇ ਜਿਹੜੇ ਨੇ ਉਹ ਫੜੋ ਤੇ ਲਿਆ ਕੇ ਵੱਡੇ ਇਸ ਖੂਹ ਦੇ ਵਿੱਚ ਸੁੱਟ ਲਓ। ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਨਾਲ ਵੀ ਉਹਨਾਂ ਨੇ ਅਜਿਹਾ ਹੀ ਕੀਤਾ। ਇਹ ਤੁਸੀਂ ਦੇਖ ਲੈਣਾ, ਮਿਲਣਾ ਮਿਲਾਉਣਾ ਇਹਨਾਂ ਨੂੰ ਕਿਸੇ ਨੂੰ ਵੀ ਕੱਖ ਨਹੀਂ ਹੈਗਾ। ਇਹ ਟੈਂਪਰੇਰੀ ਤੌਰ ਦੇ ਉੱਤੇ ਜ਼ਰੂਰ ਉਹਨਾਂ ਪਾਰਟੀਆਂ ਦੇ ਵਿੱਚ ਅਹੁਦੇ ਹਾਸਲ ਕਰ ਸਕਦੇ ਆ। ਜੀ ਜੀ ਜੀ, ਅਗਲੀ ਖਬਰ ਵੱਲ ਵਧੀਏ। ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਵੋਟਰਾਂ ਦਾ ਉਤਸ਼ਾਹ ਮੱਠਾ ਹੀ ਰਿਹਾ, ਦੱਸਦੇ ਪਨੂ ਸਾਹਿਬ। ਮੱਠਾ ਨਹੀਂ ਬਲਕਿ ਬਹੁਤ ਮੱਠਾ ਰਿਹਾ ਜੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਭ ਤੋਂ ਹੁਣ ਤੱਕ ਘੱਟ ਟਰਨਆਊਟ ਹੋਇਆ ਸੀਗਾ 1991 ਵਾਲੀ ਜਿਹੜੀ 92 ਵਾਲੀਆਂ ਜਿਹੜੀਆਂ ਚੋਣਾਂ ਨੇ, ਇਹ ਉਹਦਾ ਵੀ ਰਿਕਾਰਡ ਜਿਹੜਾ ਉਹ ਬੀਟ ਹੋ ਗਿਆ। ਮਤਲਬ ਕਿ ਉਦੋਂ ਵੀ ਘੱਟ ਜਿਹੜਾ ਟਰਨਆਊਟ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਹੋਇਆ। ਸੰਗਰੂਰ ਲੋਕ ਸਭਾ ਹਲਕਾ ਜਿਹੜਾ ਕਿ ਹੁਣ 3 ਜ਼ਿਲ੍ਹਿਆਂ ਦੇ ਉੱਤੇ ਆਧਾਰਿਤ ਹੈ ਜੀ, ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ। ਸੰਗਰੂਰ ਲੋਕ ਸਭਾ ਹਲਕਾ ਜਿਹੜਾ ਉਹ ਉਹਨਾਂ ਹਲਕਿਆਂ ਦੇ ਵਿੱਚੋਂ ਗਿਣਿਆ ਜਾਂਦਾ ਜਿੱਥੇ ਕਿ ਜਾਗਰੂਕ ਵੋਟਰ ਹੈ। ਔਰ ਜਾਗਰੂਕ ਵੋਟਰ ਜਿਹੜਾ ਉਹ ਸੁਣਦਾ, ਉਹ ਪੜ੍ਹਦਾ ਤੇ ਫਿਰ ਉਹ ਡਿਸੀਜਨ ਲੈਂਦਾ। 16 ਉਮੀਦਵਾਰ ਇੱਥੇ ਲੱਗੇ ਰਹੇ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਈ ਦਿਨ ਇੱਥੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਲਾਏ, ਉਹਨਾਂ ਰੋਡ ਸ਼ੋਅ ਕੱਢੇ। ਇੱਕ ਦਿਨ ਆ ਕੇ ਅਰਵਿੰਦ ਕੇਜਰੀਵਾਲ ਵੀ ਹਾਜ਼ਰੀ ਲਵਾ ਕੇ ਗਏ। ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਪੰਜਾਬ ਭਰ ਦੇ ਵਿੱਚੋਂ ਉਹਨਾਂ ਨੇ ਲੋਕਾਂ ਨੂੰ ਇੱਥੇ ਲਿਆ ਕੇ ਚੋਣ ਪ੍ਰਚਾਰ ਕਰਵਾਇਆ। ਅਕਾਲੀ ਦਲ ਬਾਦਲ ਨੇ ਕੁੰਡੀਆਂ ਲਾਉਣ ਦੀ ਗੱਲ ਵੀ ਇੱਥੇ ਕੀਤੀ। ਬੰਦੀ ਸਿੰਘਾਂ ਵਾਲਾ ਪੰਥਕ ਮੁੱਦਾ ਉਭਾਰਨ ਦੇ ਯਤਨ ਕੀਤੇ। ਭਾਰਤੀ ਜਨਤਾ ਪਾਰਟੀ ਨੇ ਇੱਥੇ ਇਸ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਇਕੱਲਿਆਂ ਤੌਰ ਦੇ ਉੱਤੇ ਚੋਣ ਲੜਨ ਦੀ ਕੋਸ਼ਿਸ਼ ਕੀਤੀ। ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਕਾਂਗਰਸ ਦੇ ਵਿੱਚੋਂ ਪੱਟ ਕੇ ਲਿਆ ਕੇ ਇੱਧਰ ਉਮੀਦਵਾਰ ਬਣਾਇਆ ਜੀ। ਕਾਂਗਰਸ ਨੇ ਜਿਹੜਾ ਸੀਗਾ ਉਹ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਨੂੰ ਮਗਾਇਆ। ਇੰਨਾ ਕੁਝ ਹੋਇਆ, ਇੰਨੇ ਲੀਡਰ ਜਿਹੜੇ ਸੀ ਉਹ ਇਸ ਲੋਕ ਸਭਾ ਹਲਕੇ ਦੇ ਵਿੱਚ ਲੱਗੇ ਰਹੇ ਕਿ ਇਹ ਸਮਝਿਆ ਜਾਵੇ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਜੀ। ਜਿਹੜੇ ਇਹ 37% ਬਾਹਰ ਨਿਕਲ ਕੇ ਆਏ ਆ ਉਹ ਕਿਹਦੇ ਵੋਟਰ ਹੈ, ਇਹ ਇੱਕ ਵੱਡਾ ਸਵਾਲ ਹੈ। ਤੇ ਜਿਹੜੇ ਬਾਹਰ ਨਹੀਂ ਨਿਕਲੇ ਉਹ ਕਿਹਦੇ ਵੋਟਰ ਹੈ, ਇਹ ਸਵਾਲ ਦਾ ਜਵਾਬ ਤਾਂ ਅਸਲ ਦੇ ਵਿੱਚ 26 ਤਰੀਕ ਨੂੰ ਮਿਲੂਗਾ, ਜਿਸ ਦਿਨ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਐਤਵਾਰ ਨੂੰ। ਉਦੋਂ ਹੀ ਪਤਾ ਲੱਗ ਸਕੂਗਾ ਕਿਹਦੇ ਵੋਟਰ ਜਿਹੜੇ ਉਹ ਆਏ ਨੇ। ਮੇਨ ਤੌਰ ਦੇ ਉੱਤੇ ਜਿਹੜਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਦੱਸਿਆ ਜਾ ਰਿਹਾ, ਪਰ ਮਸ਼ੀਨਾਂ ਦੇ ਵਿੱਚ ਕੀ ਆ ਇਹਦਾ ਪਤਾ ਜਿਹੜਾ ਜੀ ਉਹ 26 ਨੂੰ ਲੱਗੂਗਾ। ਜਿਹੜੇ ਡੈਮੋਕ੍ਰੇਸੀ ਆ ਇਹ ਉਹਦੇ ਵਾਸਤੇ ਇੱਕ ਖਤਰੇ ਦੀ ਘੰਟੀ ਕਹੀ ਜਾ ਸਕਦੀ ਆ ਕਿ ਜੇ ਲੋਕ ਇਸ ਸਿਸਟਮ ਤੋਂ ਦੂਰ ਹੋ ਗਏ ਤੇ ਫਿਰ ਉਹ ਕਿਸ ਸਿਸਟਮ ਦੇ ਨਾਲ ਜਿਹੜਾ ਜੀ ਉਹ ਚੇਂਜਸ ਕਰਨੀ ਚਾਹੁੰਦੇ ਆ, ਇਹ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਅਹਿਮ ਸਵਾਲ ਹੈ।
ਪਨੂ ਸਾਹਿਬ ਅਗਲੀ ਗੱਲ ਕਰੀਏ, ਦਿੱਲੀ ਪੁਲਿਸ ਨੇ ਤਾਂ ਕਾਫੀ ਗੱਲਾਂ ਕਹੀਆਂ ਸੀ ਜਿਸ ਦਿਨ ਸਿੱਧੂ ਮੂਸੇਵਾਲੇ ਦੀ ਬਾਬਤ ਉਹਨਾਂ ਨੇ ਸ਼ੂਟਰਾਂ ਬਾਬਤ ਸੌਰੀ ਪ੍ਰੈਸ ਕਾਨਫਰੰਸ ਕੀਤੀ ਹੈ। ਹੁਣ ਪੰਜਾਬ ਪੁਲਿਸ ਨੇ ਵੀ ਸਿੱਧੂ ਮੂਸੇਵਾਲਾ ਕਤਲ ਸੰਬੰਧੀ ਕੁਝ ਖੁਲਾਸੇ ਕੀਤੇ ਨੇ ਜੀ। ਇਹ ਪਹਿਲੀ ਵਾਰੀ ਹੈ ਜੀ ਕਿ ਜਿਹੜੇ ਇੱਥੇ ਐਂਟੀ ਗੈਂਗਸਟਰ ਜਿਹੜੀ ਫੋਰਸ ਬਣਾਈ ਹੋਈ ਆ ਉਹਦੇ ਕਿਸੇ ਆਫੀਸਰ ਨੇ, ਹੈ ਤਾਂ ਪੰਜਾਬ ਪੁਲਿਸ ਦੇ ਨਾਲ ਹੀ ਰਿਲੇਟਡ, ਜਾਂ ਪੰਜਾਬ ਪੁਲਿਸ ਨੇ ਇਹ ਕੋਈ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਆ ਕੇ ਦਿੱਤੀ ਹੋਵੇ। ਹੁਣ ਤੱਕ ਜਿਹੜੀਆਂ ਉਹ ਕਨਸੋਆਂ ਹੀ ਚੱਲਦੀਆਂ ਰਹੀਆਂ ਨੇ ਵੀ ਸੂਤਰਾਂ ਦੇ ਮੁਤਾਬਕ ਸੂਤਰਾਂ ਦੇ ਮੁਤਾਬਕ ਉਹ। ਇਹਦੇ ਵਿੱਚ ਜਿਹੜਾ ਦੱਸਿਆ ਗਿਆ ਉਹ ਇਹ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਪੂਰੀ ਯੋਜਨਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਦੇ ਕੈਨੇਡਾ 'ਚ ਬੈਠੇ ਭਰਾ ਅਨਮੋਲ ਬਿਸ਼ਨੋਈ ਤੇ ਇਹਨਾਂ ਦੇ ਇੱਕ ਹੋਰ ਸਾਥੀ ਸਚਨ ਥਾਪਾ ਜੀ, ਉਹ ਵੀ ਵਿਦੇਸ਼ ਦੇ ਵਿੱਚ ਬੈਠਾ, ਇਹਨਾਂ ਨੇ ਘੜੀ ਤੇ ਅੰਜਾਮ ਦਿੱਤੀ। ਲਾਰੈਂਸ ਆਪਣੇ ਭਰਾ ਤੇ ਸਾਥੀ ਨੂੰ ਦਿੱਲੀ ਦੇ ਪਾਸਪੋਰਟ ਦਫ਼ਤਰ ਤੋਂ ਫਰਜ਼ੀ ਪਾਸਪੋਰਟ ਹਾਸਲ ਕਰਵਾ ਕੇ ਵਿਦੇਸ਼ ਪਹੁੰਚਾਉਣ ਦੇ ਵਿੱਚ ਕਾਮਯਾਬ ਰਿਹਾ ਸੀ। ਪੁਲਿਸ ਦੇ ਵੱਲੋਂ ਪਾਸਪੋਰਟ ਦਫ਼ਤਰਾਂ ਦੇ ਅਫਸਰਾਂ ਤੇ ਕਰਮਚਾਰੀਆਂ ਦੀ ਗੈਂਗਸਟਰਾਂ ਤੇ ਅਪਰਾਧੀਆਂ ਦੀ ਜਿਹੜੀ ਉਹ ਮਿਲੀ ਭੁਗਤ ਦੀ ਗੱਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸੀ। ਜਿਹੜੀ ਅਹਿਮ ਇਹਦੇ ਵਿੱਚ ਪੁਆਇੰਟ ਸੀਗਾ ਉਹ ਇਹ ਆ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਤੇ ਉਹਦੇ ਕਰੀਬੀ ਸਾਥੀ ਸਚਿਨ ਥਾਪਾ ਨੂੰ ਦਿੱਲੀ ਦੇ ਪਾਸਪੋਰਟ ਦਫ਼ਤਰ ਤੋਂ ਜਾਲੀ ਪਾਸਪੋਰਟ ਤਿਆਰ ਕਰਕੇ ਵਿਦੇਸ਼ ਭੇਜਿਆ। ਇਹ ਦੋਵੇਂ ਵਿਅਕਤੀ ਵਿਦੇਸ਼ ਬੈਠੇ ਲਾਰੈਂਸ ਬਿਸ਼ਨੋਈ ਲਈ ਅਪਰਾਧਿਕ ਯੋਜਨਾਵਾਂ ਘੜਦੇ ਆ। ਅਨਮੋਲ ਬਿਸ਼ਨੋਈ ਦੇ ਖਿਲਾਫ 18 ਅਪਰਾਧਿਕ ਕੇਸ ਦਰਜ ਨੇ। ਉਹ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਸੀ, ਜਿੱਥੋਂ ਉਹਨੂੰ ਪਿਛਲੇ ਸਾਲ 7 ਅਕਤੂਬਰ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ। ਮਗਰੋਂ ਉਹ ਜਾਲੀ ਪਾਸਪੋਰਟ ਬਣਾ ਕੇ ਵਿਦੇਸ਼ ਉਡਾਰੀ ਮਾਰ ਗਿਆ। ਇਹ ਕੈਨੇਡਾ ਦੇ ਵਿੱਚ ਹੀ ਬੈਠਾ ਜੀ। ਇਹ ਵੱਡਾ ਸਵਾਲ ਜਿਹੜਾ ਹੈ ਕਿ ਕੀ ਕੈਨੇਡਾ ਅਜਿਹੇ ਲੋਕਾਂ ਦੇ ਵਾਸਤੇ ਸਭ ਤੋਂ ਸੁਰੱਖਿਅਤ ਜਗ੍ਹਾ ਜਿਹੜੀ ਉਹ ਬਣ ਗਿਆ ਹੋਇਆ, ਕਿਉਂਕਿ ਗੋਲਡੀ ਵੀ ਉੱਥੇ ਬੈਠਾ, ਲੰਡਾ ਇੱਕ ਜਿਹੜਾ ਗੈਂਗਸਟਰ ਆ ਉਹ ਵੀ ਉੱਥੇ ਬੈਠਾ ਜੀ। ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ, ਉਹਨਾਂ ਪੁਲਿਸ ਅਧਿਕਾਰੀਆਂ ਨੇ ਇਹ ਵੀ ਗੱਲ ਜਿਹੜੀ ਜੀ ਦੱਸੀ ਕਿ ਤਫਤੀਸ਼ ਦੇ ਦੌਰਾਨ ਹੁਣ ਤੱਕ ਕਤਲ ਦੀ ਯੋਜਨਾ ਘੜਨ ਤੇ ਰੇਕੀ ਕਰਨ ਵਾਲੇ ਸ਼ੂਟਰਾਂ ਦਾ ਪਤਾ ਲਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਵੀ ਕਿਹਾ ਗਿਆ ਕਿ ਪਿਛਲੇ 2.5 ਮਹੀਨਿਆਂ ਦੇ ਦੌਰਾਨ ਪੁਲਿਸ ਨੇ 147 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਤੇ ਗੈਂਗਸਟਰਾਂ ਦੇ 37 ਮੋਡਿਊਲ ਜਿਹੜੇ ਨੇ ਉਹਦੇ ਭਾਂਡੇ ਭੰਨੇ ਗਏ ਆ ਤੇ 130 ਹਥਿਆਰ ਬਰਾਮਦ ਕੀਤੇ ਗਏ ਆ। ਸਿੱਧੂ ਮੂਸੇਵਾਲੇ ਦੇ ਕਤਲ ਦੀ ਯੋਜਨਾ ਪਿਛਲੇ ਸਾਲ ਅਗਸਤ ਮਹੀਨੇ ਤੋਂ ਘੜੀ ਜਾ ਰਹੀ ਸੀਗੀ। ਇਹ ਕਿਹਾ ਜਾ ਰਿਹਾ ਕਿ ਗੈਂਗਸਟਰ ਉਹਦਾ ਉਦੋਂ ਤੋਂ ਲਗਾਤਾਰ ਪਿੱਛਾ ਜਿਹੜਾ ਉਹ ਕਰ ਰਹੇ ਸੀਗੇ ਔਰ 25 ਤਰੀਕ ਤੋਂ ਸ਼ੂਟਰ ਜਿਹੜੇ ਆ ਉਹਦੇ ਨੇੜੇ ਤੇੜੇ ਰਹਿ ਰਹੇ ਸੀਗੇ ਤੇ 25 ਨੂੰ ਇੱਕ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਕਤਲ ਕਰਨ ਦੀ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਤੇ 29 ਮਈ ਨੂੰ ਉਹਦਾ ਕਤਲ ਕੀਤਾ ਗਿਆ। ਪੁਲਿਸ ਦੇ ਵੱਲੋਂ ਰੇਕੀ ਕਰਨ ਦੇ ਮਾਮਲੇ ਦੇ ਵਿੱਚ ਬਲਦੇਵ ਨਿੱਕੂ ਨਾਂ ਦੇ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਹਨੇ ਸੰਦੀਪ ਕੇਕੜਾ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੀ ਰੇਕੀ ਕੀਤੀ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਨੇ, ਕਿ ਜਿਹੜਾ ਕੇਕੜਾ ਸੀਗਾ ਇਹਦੀ ਰੇਕੀ ਦੇ ਉੱਤੇ ਹੀ ਇਹ ਐਕਟਿਵ ਹੋਏ ਔਰ ਉਹਨੇ ਸਾਰੀ ਜਾਣਕਾਰੀ ਜਿਹੜੀ ਮਿੰਟ ਦੀ ਪਹੁੰਚਾਈ ਕਿ ਹੁਣ ਉਹ ਚੱਲ ਪਿਆ, ਉਹ ਥਾਰ ਦੇ ਵਿੱਚ ਹੈ, ਉਹਦੇ ਨਾਲ ਸਿਕਿਉਰਿਟੀ ਹੈ ਨਹੀਂ ਗੀ, ਇਹ ਬੁਲੇਟ ਪ੍ਰੂਫ ਗੱਡੀ ਨਹੀਂ ਗੀ ਔਰ ਉਹਦੇ ਘਰ ਦੇ ਨੇੜੇ ਤੇੜੇ ਐਕਟਿਵ ਇਹਨਾਂ ਜਿਹੜੇ ਗੈਂਗਸਟਰ ਸੀਗੇ, ਸ਼ੂਟਰ ਸੀਗੇ, ਉਹਨਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਦੇਖੋ, ਜੇ ਇਹ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹਦੇ ਵਿੱਚੋਂ ਕੁਝ ਚੀਜ਼ਾਂ ਤਾਂ ਉੱਭਰਦੀਆਂ ਨੇ। ਇਹ ਪੁਲਿਸ ਹੀ ਕਹੀ ਜਾਂਦੀ ਹੈ ਨਾ ਕਿ ਇੰਨੇ ਚਿਰ ਤੋਂ ਐਕਟਿਵ ਸੀਗੇ, ਫਿਰ ਪੁਲਿਸ ਦੀ ਜਿਹੜੀ ਮੁਸ਼ਤੈਦੀ ਹੈ ਉਹ ਕਿੱਥੇ ਹੈ? ਕੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦੂਜੇ ਰਾਜਾਂ ਦੀਆਂ ਗੱਡੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਫਿਰ ਰਹੀਆਂ ਨੇ, ਦੂਜੇ ਰਾਜਾਂ ਦੇ ਗੈਂਗਸਟਰ ਇਹੋ ਜਿਹੇ ਖਤਰਨਾਕ ਹਥਿਆਰਾਂ ਦੇ ਨਾਲ ਸ਼ਰੇਆਮ ਫਿਰ ਰਹੇ ਨੇ? ਇਹਦਾ ਮਤਲਬ ਤਾਂ ਇਹ, ਔਰ 137 ਕਹਿੰਦੇ ਆ ਕਿ ਅਸੀਂ ਜਿਹੜੇ ਉਹ ਗੈਂਗਸਟਰ ਗ੍ਰਿਫਤਾਰ ਕੀਤੇ ਆ। ਜੇ ਇੰਨੇ ਗ੍ਰਿਫਤਾਰ ਕੀਤੇ ਆ ਤੇ ਕਿੰਨੇ ਹੋਰ ਨੇ ਪੰਜਾਬ ਦੇ ਵਿੱਚ? ਕੋਈ ਹਿਸਾਬ ਕਿਤਾਬ ਹੈ?
ਦੂਜਾ ਜਿਹੜੀ ਕੋਈ ਤਸੱਲੀ ਬਖਸ਼ ਜਵਾਬ ਇਸ ਗੱਲ ਦਾ ਇਹ ਅਫਸਰ ਨਹੀਂ ਦੇ ਸਕੇ ਕਿ ਜਿਹੜੇ ਬਾਹਰ ਬੈਠਾ ਹੈ, ਜਿਹੜਾ ਗੋਲਡੀ ਬਰਾੜ ਹੋ ਗਿਆ ਜਾਂ ਲੰਡਾ ਹੋ ਗਿਆ, ਇਹਨਾਂ ਨੂੰ ਲਿਆਉਣ ਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਆ, ਪੰਜਾਬ ਪੁਲਿਸ ਜਿਹੜੀ ਆ, ਉਹਨੇ ਕਿਹੋ ਜਿਹੀ ਅਪਰੋਚ ਸੈਂਟਰ ਦੇ ਨਾਲ ਕੀਤੀ ਆ ਤੇ ਅੱਗੋਂ ਸੈਂਟਰ ਦਾ ਕਿਹੋ ਜਿਹਾ ਹੁੰਗਾਰਾ ਹੈ ਇਹਨਾਂ ਨੂੰ ਉੱਥੋਂ ਬਾਹਰੋਂ ਲਿਆ ਕੇ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਤਹਿਤ, ਕਿਉਂਕਿ ਬੜਾ ਲੈਂਥੀ ਇਹ ਪ੍ਰੋਸੈਸ ਆ। ਇਹ ਲੋਕ ਉੱਥੇ ਬੈਠੇ ਬੜਕਾਂ ਮਾਰੀ ਜਾਂਦੇ ਆ, ਉੱਥੇ ਬੈਠੇ ਇੰਟਰਵਿਊ ਦੇਈ ਜਾਂਦੇ ਆ, ਉਹੋ ਜਿਹੇ ਇੰਟਰਵਿਊ ਕਰਨ ਵਾਲੇ ਨੇ ਜੀ ਜਿਹੜੇ ਆਪਣੇ ਲਾਈਕਸ ਤੇ ਕਮੈਂਟ ਦੇ ਚੱਕਰਾਂ ਦੇ ਵਿੱਚ ਇਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਆ। ਇਹਦੇ ਉੱਤੇ ਜਿਹੜੀ ਆ ਉਹ ਸਰਕਾਰ ਕੀ ਕਰੂਗੀ? ਇਹਦੇ ਉੱਤੇ ਜਿਹੜੀ ਪੰਜਾਬ ਪੁਲਿਸ ਆ ਉਹ ਕਿਵੇਂ ਸ਼ਿਕੰਜਾ ਕੱਸੂਗੀ? ਕਿਤੇ ਨਾ ਕਿਤੇ ਤਾਂ ਜਿਹੜੇ ਵੈਬ ਚੈਨਲਸ ਨੇ ਇਹਨਾਂ ਨੂੰ ਵੀ ਜਿਹੜਾ ਜੀ ਉਹ ਨੱਥ ਤਾਂ ਪਾਉਣੀ ਪਊਗੀ ਨਾ ਪ੍ਰਵੀਨ, ਨਹੀਂ ਤਾਂ ਅਦਰਵਾਈਜ਼ ਇਹ ਲੋਕ ਤਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਮੋਟ ਕਰ ਕਰਕੇ ਇਹਨੂੰ ਹੋਰ ਹੁੰਗਾਰਾ ਦੇ ਰਹੇ ਆ ਇੱਕ ਕਿਸਮ ਦੇ ਨਾਲ। ਬਿਲਕੁਲ ਜੀ, ਬਿਲਕੁਲ। ਜੇਕਰ ਗੈਰ ਸਮਾਜੀ ਅੰਸਰਾਂ ਦੇ ਨਾਲ ਜੇਕਰ ਇਸ ਤਰ੍ਹਾਂ ਵਿਚਰਾਂਗੇ ਤਾਂ ਉਹਤੇ ਬਹੁਤ ਸਾਰੇ ਸਵਾਲ ਜਿਹੜੇ ਆ ਖੜੇ ਜ਼ਰੂਰ ਹੋਣਗੇ। ਪੰਨੂ ਸਾਹਿਬ, ਕਰਜ਼ਿਆਂ ਕਰਕੇ 88% ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜੀ। ਦੇਖੋ ਜਿਹੜੇ ਇਹ ਇੱਕ ਨਵੀਂ ਅੰਕੜੇ ਆਏ ਨੇ ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੈਗੇ ਨੇ, ਡਾਕਟਰ ਸੁਖਪਾਲ, ਮਨਜੀਤ ਕੌਰ ਤੇ HS ਕਿੰਗਰਾ ਜੀ। ਇਹਨਾਂ ਨੇ 6 ਜ਼ਿਲ੍ਹਿਆਂ ਦੇ ਉੱਤੇ ਆਧਾਰਿਤ ਜਿਹੜੀ ਸਾਰੀ ਰਿਪੋਰਟ ਤਿਆਰ ਕੀਤੀ ਹੈ। ਉਹ ਇਹ ਗੱਲ ਕਹਿੰਦੀ ਆ ਕਿ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ, ਇਹ ਖੁਦਕੁਸ਼ੀਆਂ 88% ਜਿਹੜੀਆਂ ਨੇ ਉਹ ਕਰਜ਼ਿਆਂ ਦੇ ਕਰਕੇ ਕੀਤੀਆਂ ਗਈਆਂ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਨੇ ਇਹਨਾਂ ਨੇ ਇਹ ਸਾਰੇ ਇਕੱਠੇ ਕੀਤੇ ਨੇ ਤੇ ਇੱਕ ਜਿਹੜੇ ਇਹਨਾਂ ਨੂੰ ਜਨਤਕ ਕੀਤਾ। ਜਿਹੜੇ ਕਿਸਾਨ ਆਗੂ ਨੇ ਕੁਝ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਰਿਪੋਰਟ ਕਿਸਾਨੀ ਸੰਕਟ ਦੀ ਗੰਭੀਰਤਾ ਦੇ ਬਾਰੇ ਜਿਹੜੀ ਉਹ ਦੱਸਦੀ ਹੈ ਜੀ ਕਿ 88% ਜਿਹੜੀਆਂ ਖੁਦਕੁਸ਼ੀਆਂ ਨੇ ਉਹ ਕਰਜ਼ਿਆਂ ਦੇ ਕਰਕੇ ਹੋਈਆਂ ਨੇ। ਇਹ ਜਿਹੜੀ ਰਿਪੋਰਟ ਆ ਉਹ ਇਹ ਕਹਿੰਦੀ ਆ ਕਿ 1991 ਤੋਂ ਲੈ ਕੇ 2011 ਤੱਕ 2 ਲੱਖ ਛੋਟੇ ਕਿਸਾਨ ਕਿਸਾਨੀ ਧੰਦਾ ਛੱਡ ਚੁੱਕੇ ਆ ਜੀ। ਕਿਸਾਨ ਖੁਦਕੁਸ਼ੀਆਂ ਦੇ ਵਿੱਚ ਸਾਲ 2000 ਤੋਂ ਲੈ ਕੇ 2018 ਤੱਕ ਕੁੱਲ 2566 ਖੁਦਕੁਸ਼ੀਆਂ ਦੇ ਨਾਲ ਸੰਗਰੂਰ ਡਿਸਟ੍ਰਿਕਟ ਪਹਿਲੇ ਨੰਬਰ ਦੇ ਉੱਤੇ ਆ, ਜਦੋਂ ਕਿ 2098 ਦੇ ਨਾਲ ਮਾਨਸਾ ਦੂਜੇ, 1956 ਖੁਦਕੁਸ਼ੀਆਂ ਦੇ ਨਾਲ ਬਠਿੰਡਾ ਤੀਜੀ ਜਗ੍ਹਾ ਦੇ ਉੱਤੇ ਆ। ਬਰਨਾਲੇ ਦੇ ਵਿੱਚ 1126 ਖੁਦਕੁਸ਼ੀਆਂ ਹੋਈਆਂ। ਇਹ ਸਾਲ 2000 ਤੋਂ 2018 ਤੱਕ ਦੇ ਅੰਕੜੇ ਨੇ ਜੀ, 18 ਸਾਲਾਂ ਦੇ। ਜੀ ਜੀ। ਮੋਗੇ ਦੇ ਵਿੱਚ 880, ਲੁਧਿਆਣੇ ਦੇ ਵਿੱਚ 725 ਖੁਦਕੁਸ਼ੀਆਂ ਹੋਈਆਂ ਨੇ। ਸਾਲ 2008 ਦੇ ਦੌਰਾਨ ਸਭ ਤੋਂ ਜ਼ਿਆਦਾ 630 ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ। 77% ਖੁਦਕੁਸ਼ੀਆਂ ਕਰਨ ਵਾਲੇ ਛੋਟੇ ਤੇ ਦਰਮਿਆਨੇ ਕਿਸਾਨ ਨੇ। ਵੱਡੇ ਕਿਸਾਨ ਜਿਹੜੇ ਨੇ ਉਹਨਾਂ ਦੇ ਵਿੱਚ ਖੁਦਕੁਸ਼ੀ ਦਾ ਅੰਕੜਾ 0.47% ਹੈ। ਇਹ ਜਿਹੜੇ ਕਰਜ਼ੇ ਇਹਨਾਂ ਨੇ ਚੁੱਕੇ, ਇਹ ਖੇਤੀ ਨੂੰ ਵਧਾਉਣ ਤੇ ਮਸ਼ੀਨਾਂ ਖਰੀਦਣ ਦੇ ਵਾਸਤੇ ਲਿਆ ਗਿਆ ਸੀਗਾ ਜੀ। ਔਰ ਇਹਦੇ ਵਿੱਚ ਜਿਹੜੀਆਂ ਘਰੇਲੂ ਕਲੇਸ਼ ਆ ਉਹਦੇ ਕਰਕੇ 17.18%, ਫਸਲ ਦੇ ਖਰਾਬੇ ਕਰਕੇ 8.32%, ਬਿਮਾਰੀ ਦੇ ਕਰਕੇ 6.27%, ਜ਼ਮੀਨ ਕੁਰਕੀ ਦੇ ਕਰਕੇ 3.63% ਖੁਦਕੁਸ਼ੀਆਂ ਦਾ ਕਾਰਨ ਰਿਹਾ। ਇਹਦੇ ਵਿੱਚ ਖਤਰਨਾਕ ਜਿਹੜੇ ਸਭ ਤੋਂ ਪੁਆਇੰਟ ਨੇ ਉਹ ਇਹ ਆ ਕਿ ਖੁਦਕੁਸ਼ੀਆਂ ਕਰਨ ਵਾਲੇ 75% 19 ਤੋਂ 35 ਸਾਲ ਦੇ ਸੀ ਜੀ। ਔਰ ਦੂਜਾ ਇਹਦੇ ਵਿੱਚ ਜਿਹੜਾ ਜੀ ਅਹਿਮ ਤੇ ਵੱਡਾ ਪੁਆਇੰਟ ਇਹ ਆ ਕਿ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ 75% ਅਨਪੜ੍ਹ ਜਾਂ ਪ੍ਰਾਇਮਰੀ ਤੱਕ ਪੜ੍ਹੇ ਹੋਏ ਸੀਗੇ ਜੀ। ਇਹ ਹੁਣ ਜਿਹੜੀ ਇੱਕ ਚੀਜ਼ ਇਹਦੇ ਵੱਲ ਇਸ਼ਾਰਾ ਕਰਦੀ ਹੈ ਕਿ ਸਾਡਾ ਜਿਹੜਾ ਸਿੱਖਿਆ ਢਾਂਚਾ ਹੈ ਹਾਂਜੀ ਉਹ ਕਿਸ ਜਗ੍ਹਾ ਦੇ ਉੱਤੇ ਚਲੇ ਗਿਆ, ਕਿਉਂਕਿ ਜੇ ਇਹ ਪੜ੍ਹੇ ਲਿਖੇ ਨਹੀਂ ਗਏ, ਇਉਂ ਹੈ ਪ੍ਰਵੀਨ, ਅਕਸਰ ਇਹ ਗੱਲ ਕਹੀ ਜਾਂਦੀ ਹੈ, ਜਿੱਥੇ ਇੱਕ ਅਨਪੜ੍ਹ ਵਿਅਕਤੀ ਦੀ ਸਮਝ ਜਿਹੜੀ ਆ ਉਹ ਮੁੱਕ ਜਾਂਦੀ ਹੈ, ਉੱਥੋਂ ਇੱਕ ਪੜ੍ਹੇ ਲਿਖੇ ਵਿਅਕਤੀ ਦੀ ਸਟਾਰਟ ਹੁੰਦੀ ਹੈ। ਜੀ ਜੀ। ਜੇ ਮੰਨ ਲਓ ਇਹ ਕਿਸੇ ਮੁਸ਼ਕਲ ਦੇ ਵਿੱਚ ਨੇ, ਉਹਦਾ ਹੱਲ ਲੱਭਣ ਦੇ ਵਾਸਤੇ ਇੱਕ ਪੜ੍ਹਿਆ ਲਿਖਿਆ ਜਿਹੜਾ ਵਿਅਕਤੀ ਆ ਉਹ ਕੋਈ ਨਾ ਕੋਈ ਤਾਂ ਜੋੜ ਤੋੜ ਕਰਦਾ ਨਾ ਜੀ। ਇਹ ਵਿਚਾਰੇ ਪੜ੍ਹ ਨਹੀਂ ਸਕੇ, ਪੜ੍ਹ ਕਿਉਂ ਨਹੀਂ ਸਕੇ, ਇਹ ਇੱਕ ਵੱਖਰਾ ਪੁਆਇੰਟ ਹੈ। ਉਹਦੇ ਪਿੱਛੇ ਕੀ ਰੀਜ਼ਨ ਜਿਹੜੇ ਉਹ ਰਹੇ ਕਿ ਇਹ ਕਿਉਂ ਅਨਪੜ੍ਹ ਰਹਿ ਗਏ, ਜਾਂ ਇਹ ਪ੍ਰਾਇਮਰੀ ਤੱਕ ਹੀ ਕਿਉਂ ਜਿਹੜਾ ਉਹ ਗਏ। ਪਰ ਪੜ੍ਹਾਈ ਲਿਖਾਈ ਜਿਹੜੀ ਆ, ਜੇ ਉਹ ਉਸ ਚੀਜ਼ ਪਾਸੇ ਵੱਲ ਧਿਆਨ ਦਿੱਤਾ ਜਾਂਦਾ ਤੇ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਇਧਰੋਂ
ਕੁਝ ਨਾ ਕੁਝ ਤਾਂ ਜਿਹੜਾ ਉਹ ਹਟਾ ਸਕਦੀਆਂ। ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਪਨੂ ਸਾਹਿਬ, ਪਹਿਲਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਜੀ। ਬਿਲਕੁਲ, ਇਹ ਪਹਿਲਾ ਬਜਟ ਸੈਸ਼ਨ ਹੈ, ਅੱਜ ਤੋਂ ਇਹ ਸ਼ੁਰੂ ਹੋ ਰਿਹਾ, ਹੁਣ ਤੋਂ ਕੁਝ ਸਮੇਂ ਬਾਅਦ, ਔਰ 30 ਜੂਨ ਤੱਕ ਚੱਲੂਗਾ। 27 ਤਰੀਕ ਨੂੰ ਹਰਪਾਲ ਸਿੰਘ ਚੀਮਾ ਹੋਰੀ ਆਪਣਾ ਪਹਿਲਾ ਬਜਟ ਜਿਹੜਾ ਉਹ ਪੇਸ਼ ਕਰਨਗੇ 22-23 ਦੇ ਵਾਸਤੇ। ਇਹ ਬਜਟ ਸੈਸ਼ਨ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ, ਇਹਨੂੰ ਲੋਕ ਘਰਾਂ ਦੇ ਵਿੱਚ ਬੈਠ ਕੇ ਆਪਣੇ ਟੈਲੀਵਿਜ਼ਨ ਰਾਹੀਂ ਜਿਹੜਾ ਉਹ ਦੇਖ ਸਕਦੇ ਆ ਜੀ। ਜ਼ਿਆਦਾ ਨਿਗਾਹ ਜਿਹੜੀ ਰਹੂਗੀ ਉਹ ਬਜਟ ਦੇ ਉੱਤੇ ਰਹੂਗੀ, ਕਿਉਂਕਿ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਈ ਗਰੰਟੀਆਂ ਦਿੱਤੀਆਂ ਸੀ। ਇਸ ਵਾਰ ਬਜਟ ਦੇ ਵਿੱਚ ਸਿੱਖਿਆ ਤੇ ਸਿਹਤ ਤੇ ਕੇਂਦਰਿਤ ਰਹਿਣ ਦੀ ਸੰਭਾਵਨਾ। ਪੰਜਾਬ ਸਿਰ ਚੜੇ ਕਰਜ਼ੇ ਦੀ ਪੰਡ ਨੂੰ ਨਵੀਂ ਸਰਕਾਰ ਕਿਵੇਂ ਨਿਠੂਗੀ, ਇਹ ਇਸ ਬਜਟ ਦੇ ਵਿੱਚੋਂ ਦਿਸੂਗਾ। ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਸੈਸ਼ਨ ਦੇ ਦੌਰਾਨ ਸੂਬੇ ਵਿਚਲੀ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹਨੂੰ ਲੈ ਕੇ, ਕਿਉਂਕਿ ਸੰਗਰੂਰ ਲੋਕ ਸਭਾ ਦੇ ਦੌਰਾਨ ਵੀ ਇਹਨੂੰ ਜ਼ਿਆਦਾ ਜਿਹੜਾ ਉਹ ਪ੍ਰਚਾਰਿਆ ਗਿਆ ਸੀਗਾ, ਔਰ ਉਹ ਇਹਨੂੰ ਕਿਵੇਂ ਉਠਾਉਂਦੀ ਹੈ ਇਹ ਵੇਖਣਾ ਹੋਊਗਾ। ਵੱਡੇ ਸਿਆਸੀ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਮਜੀਠੀਆ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਚੰਨੀ ਇਹ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਨਹੀਂ ਹੋਣਗੇ, ਕਿਉਂਕਿ ਹਾਰ ਗਏ ਸਾਰੇ। ਸੈਸ਼ਨ ਦੇ ਦੌਰਾਨ ਰਵਾਇਤੀ ਸਿਆਸੀ ਭੇੜ ਐਤਕੀ ਗਾਇਬ ਰਹੂਗਾ ਜੀ। ਅਕਾਲੀ ਦਲ ਬਾਦਲ ਦੇ 3 ਵਿਧਾਇਕ ਸੈਸ਼ਨ ਦੇ ਵਿੱਚ ਹਾਜ਼ਰੀ ਭਰਨਗੇ। ਆਪ ਸਰਕਾਰ ਦੇ ਨਵੇਂ ਵਜ਼ੀਰਾਂ ਲਈ ਬਜਟ ਸੈਸ਼ਨ ਪਰਖੜਾ ਹੋਊਗਾ, ਕਿਉਂਕਿ ਵਿਰੋਧੀ ਧਿਰ 'ਚ ਸਿਆਸਤ ਦੇ ਕੁਝ ਪੁਰਾਣੇ ਖਿਡਾਰੀ ਮੌਜੂਦ ਰਹਿਣਗੇ। 24 ਜੂਨ ਨੂੰ ਅੱਜ 11 ਵਜੇ ਸੈਸ਼ਨ ਸ਼ੁਰੂ ਹੋਊਗਾ। ਵਿਛੜ ਚੁੱਕੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਊਗੀ। ਇਹ ਪਹਿਲੀ ਵਾਰੀ ਹੋਊਗਾ ਕਿ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਸੈਸ਼ਨ ਉਠਾ ਨਹੀਂ ਦਿੱਤਾ ਜਾਊਗਾ, ਇੱਕ ਵਾਰੀ ਉਠਾਇਆ ਜਾਊਗਾ, ਦੁਬਾਰਾ ਫਿਰ ਜੁੜ ਜਾਊਗਾ। ਔਰ ਸਾਬਕਾ ਮੰਤਰੀ ਹਰਦੀਪਿੰਦਰ ਸਿੰਘ ਬਾਦਲ, ਜਥੇਦਾਰ ਤੋਤਾ ਸਿੰਘ, ਸਾਬਕਾ ਵਿਧਾਇਕ ਸੁਖਦੇਵ ਸਿੰਘ ਸੁਖਲੱਧੀ, ਸ਼ਿੰਗਾਰਾ ਰਾਮ ਸਹੂੰਗੜਾ, ਤਾਰਾ ਸਿੰਘ, ਸਵਰਨ ਸਿੰਘ, ਕਰੋੜਾ ਸਿੰਘ, ਸੁਖਰਾਜ ਸਿੰਘ ਸੰਧਾਵਾਲੀਆ ਤੋਂ ਇਲਾਵਾ ਗੁਰਚਰਨ ਸਿੰਘ ਭੰਗੂ ਤੇ ਹਰੀਚੰਦ ਨੂੰ ਯਾਦ ਕੀਤਾ ਜਾਊਗਾ। ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਤੇ ਧੰਨਵਾਦੀ ਮਤਾ ਪੇਸ਼ ਕੀਤਾ ਜਾਊਗਾ, ਇਹਦੇ ਉੱਤੇ ਬਹਿਸ ਹੋਊਗੀ ਜੀ। ਅਹਿਮ ਬਿੱਲ ਲਿਆਂਦੇ ਜਾ ਰਹੇ ਨੇ, ਜਿਹਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਵਾਲਾ ਬਿੱਲ ਸ਼ਾਮਲ ਹੈ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 'ਚ ਬਜਟ ਸੈਸ਼ਨ ਲਈ ਰਣਨੀਤੀ ਤੈਅ ਜਿਹੜੀ ਆ ਉਹ ਕੀਤੀ ਜਾਊਗੀ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੁਣ ਤੱਕ ਮਿਸਟਰ ਸਪੀਕਰ ਕਿਹਾ ਜਾਂਦਾ ਸੀਗਾ, ਔਰ ਇਸ ਵਾਰੀ ਮਿਸਟਰ ਸਪੀਕਰ ਦੀ ਜਗ੍ਹਾ ਮਾਣਯੋਗ ਸਪੀਕਰ ਜਿਹੜਾ ਉਹ ਕਹਿਣ ਦਾ ਸੱਦਾ ਦਿੱਤਾ ਜਾਊਗਾ। ਪੁਰਾਣੇ ਸਮਿਆਂ ਤੋਂ ਇਹ ਰਵਾਇਤ ਜਿਹੜੀ ਉਹ ਚੱਲੀ ਆ ਰਹੀ ਆ, ਇਸ ਰਵਾਇਤ ਨੂੰ ਇਸ ਵਾਰੀ ਬਦਲਿਆ ਜਾਊਗਾ। ਇਹ ਬਜਟ ਸੈਸ਼ਨ ਪੂਰੇ ਤਰੀਕੇ ਦੇ ਨਾਲ ਕਾਗਜ਼ ਰਹਿਤ ਨਹੀਂ ਹੋਊਗਾ, ਪਰ ਫਿਰ ਵੀ ਬਜਟ ਮੋਬਾਈਲ ਐਪ ਦੇ ਉੱਤੇ ਮੁਹੱਈਆ ਕਰਵਾਇਆ ਜਾਊਗਾ ਜੀ। ਪੰਜਾਬ ਸਰਕਾਰ ਬਾਰੇ ਸੁਣਨ ਦੇ ਵਿੱਚ ਆ ਰਿਹਾ ਪਨੂ ਸਾਹਿਬ ਕਿ ਪੰਜਾਬ ਸਰਕਾਰ ਮੈਡੀਕਲ ਟੂਰਿਜ਼ਮ ਨੂੰ ਵਧਾਏਗੀ ਜੀ। ਦੇਖੋ, ਇਹਦੇ ਵਿੱਚ ਸਕੋਪ ਬਹੁਤ ਹੈਗਾ, ਮੈਡੀਕਲ ਟੂਰਿਜ਼ਮ ਦੇ ਵਿੱਚ ਬਹੁਤ ਸਕੋਪ ਹੈ। ਪੰਜਾਬ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਨਹੀਂ, ਚਲੋ ਬਾਕੀ ਜਿਹੜੇ ਪ੍ਰਾਈਵੇਟ ਨੇ ਉਹ ਤਾਂ ਬਹੁਤ ਵੱਡੇ ਵੱਡੇ ਦਿਓ ਕੱਦ ਜਿਹੜੇ ਹਸਪੀਟਲ ਹੈਗੇ ਨੇ ਇੱਥੇ 5 ਸਟਾਰ ਟਾਈਪ ਦੇ। ਇਲਾਜ ਦੇ ਵਾਸਤੇ ਭਾਰਤ ਆਉਣ ਵਾਲੇ ਵਿਦੇਸ਼ੀ ਜਿਹੜੇ ਲੋਕ ਨੇ, ਉਹਨਾਂ ਦੇ ਮਰੀਜ਼ਾਂ, ਉਹਨਾਂ ਦੇ ਰਿਸ਼ਤੇਦਾਰਾਂ ਦੇ ਵਾਸਤੇ ਵੀਜ਼ਾ ਪ੍ਰਕਿਰਿਆ ਜਿਹੜੀ ਆ ਉਹ ਥੋੜੀ ਜਿਹੀ ਸੌਖੀ ਹੋਣ ਜਾ ਰਹੀ ਹੈ ਜੀ। ਔਰ ਕੇਂਦਰੀ ਜਿਹੜਾ ਸਿਹਤ ਮੰਤਰਾਲਾ, ਉਹਨੇ ਕਈ ਮੰਤਰਾਲਿਆਂ ਦੇ ਨਾਲ ਮਿਲ ਕੇ 5 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਨੂੰ 6 ਅਰਬ ਡਾਲਰ ਤੋਂ ਵਧਾ ਕੇ 13 ਅਰਬ ਡਾਲਰ ਕਰਨਾ ਜੀ। ਕੇਂਦਰ ਨੇ ਪਹਿਲੇ ਫੇਜ਼ ਦੇ ਵਿੱਚ 11 ਰਾਜਾਂ ਦੇ 17 ਸ਼ਹਿਰਾਂ ਨੂੰ ਚੁਣਿਆ ਜੀ। ਇਹਦੇ ਵਿੱਚ ਦਿੱਲੀ, ਗੁੜਗਾਉਂ, ਅਹਿਮਦਾਬਾਦ, ਮੁੰਬਈ, ਪੁਣੇ, ਚੰਡੀਗੜ੍ਹ, ਅੰਮ੍ਰਿਤਸਰ ਸ਼ਾਮਲ ਹੈ। ਪਹਿਲੇ ਫੇਜ਼ ਦੇ ਵਿੱਚ ਉਹਨਾਂ 37 ਪ੍ਰਾਈਵੇਟ ਹਸਪੀਟਲਾਂ ਨੂੰ ਚੁਣਿਆ ਗਿਆ, ਜਿੱਥੇ ਪਹਿਲਾਂ ਤੋਂ ਵਿਦੇਸ਼ੀ ਆਪਣਾ ਇਲਾਜ ਕਰਾਉਣ ਦੇ ਵਾਸਤੇ ਪਹੁੰਚਦੇ ਆ, ਤੇ 11 ਰਾਜਾਂ ਦੇ ਵਿੱਚ ਕੋਆਰਡੀਨੇਟਰ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਆ ਜੀ।
ਇਹ ਕਿਹਾ ਜਾ ਰਿਹਾ ਹੈ ਕਿ ਹਾਰਟ ਸਰਜਰੀ, ਆਰਗਨ ਟ੍ਰਾਂਸਪਲਾਂਟ, ਜਿਹੜੇ ਗੋਡਿਆਂ ਨੂੰ ਬਦਲਣਾ, ਇਹਦੇ ਉੱਤੇ ਜ਼ਿਆਦਾ ਫੋਕਸ ਰਹੂਗਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਗੋਡੇ ਬਦਲਣ ਦਾ ਇਲਾਜ ਹੈ ਉਹ ਮੁਲਕ ਦੇ ਵਿੱਚੋਂ ਜਿਹੜੇ ਬਹੁਤ ਜ਼ਿਆਦਾ ਫੇਮਸ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਜੀ ਦਿੱਲੀ, ਪੰਜਾਬ, ਗੁਜਰਾਤ, ਤਾਮਿਲਨਾਡੂ, ਕਰਨਾਟਕਾ, ਤੇਲੰਗਾਨਾ, ਹਰਿਆਣਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਅਸਮ ਤੇ ਕੇਰਲ ਨੇ ਜਿਨ੍ਹਾਂ ਦੇ ਹਸਪੀਟਲ 37 ਹਸਪੀਟਲ ਜਿਹੜੇ ਆ ਉਹ ਚੁਣੇ ਗਏ ਆ। ਜੇ ਆਪਾਂ ਦੇਖੀਏ ਤੇ 15 ਦੇ ਵਿੱਚ 2,33,918 ਮਰੀਜ਼ ਆਏ, 16 ਚ 4,27,010 ਹੋ ਗਏ, 17 ਚ 4,95,056 ਹੋ ਗਏ, 18 ਦੇ ਵਿੱਚ 6,40,798 ਹੋ ਗਏ ਤੇ 19 ਦੇ ਵਿੱਚ 6,97,453 ਹੋ ਗਏ। ਬੰਗਲਾਦੇਸ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਰੀਜ਼ ਆਏ, 57.53%। ਇਰਾਕ ਦੇ ਵਿੱਚੋਂ 8.7%, ਜੀ ਮਾਲਦੀਵ ਦੇ ਵਿੱਚੋਂ 7.31%, ਅਫਗਾਨਿਸਤਾਨ ਤੋਂ 4.73% ਤੇ ਓਮਾਨ ਦੇ ਵਿੱਚੋਂ 3.21% ਮਰੀਜ਼ ਆਏ। ਇਹਨਾਂ ਮੁਲਕਾਂ ਤੋਂ ਹੀ ਮਰੀਜ਼ ਜਿਹੜੇ ਸੀ ਉਹ ਆਏ। ਜੇ ਵੈਸੇ ਦੇਖਿਆ ਜਾਵੇ ਤਾਂ ਜਿੱਥੇ ਕੈਨੇਡਾ, ਅਮਰੀਕਾ ਦੇ ਵਿੱਚ ਜਿੱਥੇ ਇੰਸ਼ੋਰੈਂਸ ਪ੍ਰਣਾਲੀ ਹੈ, ਜੀ ਜਿਹੜੇ ਲੋਕ ਇੰਸ਼ੋਰੈਂਸ ਦੇ ਰਾਹੀਂ ਇਲਾਜ ਕਰਾਉਂਦੇ ਆ, ਅਕਸਰ ਜਿਹੜੀਆਂ ਉਹ ਕੰਪਨੀਆਂ ਨੇ ਉਹ ਕਈ ਵਾਰੀ ਮਰੀਜ਼ਾਂ ਨੂੰ ਇਹ ਛੋਟ ਦਿੰਦੀਆਂ ਨੇ ਕਿ ਉਹ ਜਿੱਥੋਂ ਜਿਹੜੇ ਮੁਲਕ ਤੋਂ ਚਾਹੁੰਦੇ ਨੇ ਉੱਥੋਂ ਇਲਾਜ ਕਰਵਾ ਸਕਦੇ ਆ, ਕਿਉਂਕਿ ਉਹਨਾਂ ਨੂੰ ਇਹ ਸਸਤਾ ਪੈਂਦਾ ਔਰ ਵੇਟਿੰਗ ਜਿਹੜੀ ਹੈ ਇੱਥੇ ਹੈ ਨਹੀਂ ਗੀ ਪ੍ਰਾਈਵੇਟ ਜਿਹੜਾ ਉਹ ਇਲਾਜ ਹੋਣ ਕਰਕੇ। ਉਹਦੇ ਕਰਕੇ ਜੇ ਕਿਤੇ ਉਹਨਾਂ ਮੁਲਕਾਂ ਦੇ ਵਿੱਚ ਵੀ ਅਪਰੋਚ ਲਾਈ ਜਾਂਦੀ ਹੈ ਜੀ ਤਾਂ ਬਿਨਾਂ ਕਿਸੇ ਸ਼ੱਕ ਦੇ ਮੈਡੀਕਲ ਟੂਰਿਜ਼ਮ ਜਿਹੜਾ ਇਹਨੂੰ ਹੋਰ ਜ਼ਿਆਦਾ ਵਧਾਇਆ ਜਾ ਸਕਦਾ। ਬਲਕਿ ਜੇ ਜਿਹੜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਅਪਰੋਚ ਲਾਈ ਜਾਵੇ ਤਾਂ ਬਿਨਾਂ ਕਿਸੇ ਸ਼ੱਕ ਦੇ ਉੱਥੋਂ ਵੱਡੀ ਗਿਣਤੀ ਦੇ ਵਿੱਚ ਰੈਵਨਿਊ ਜਨਰੇਟ ਹੋ ਸਕਦਾ। ਜੀ ਜੀ ਅਖੀਰ ਤੇ ਗੱਲ ਕਰ ਲਈਏ ਪੰਨੂ ਸਾਹਿਬ, ਸੌਫਟ ਜੀ ਖਬਰ ਆ, ਵੈਸੇ ਚੰਨੀ ਸਾਹਿਬ ਦੀ ਜਿਹੜੀ ਬੱਕਰੀ ਖਰੀਦਣ ਵਾਲਾ ਬੰਦਾ ਸੀਗਾ ਉਹ ਅਦਾਲਤ ਨੇ ਭਗੌੜਾ ਲਾਣ ਤਾਂ ਜਦੋਂ ਭਗੌੜਾ ਲਾਣ ਤਾਂ ਮੈਂ ਵੇਖਿਆ ਫਿਰ ਸੌਫਟ ਕਾਦੀ ਰਹਿ ਗਈ ਜੀ ਹੁਣ। ਜੀ ਇਹ ਤਾਂ ਹਾਰਡ ਹੋ ਗਈ ਨਾ, ਇਹ ਤਾਂ ਹਾਰਡ ਹੋ ਗਈ ਬਿਲਕੁਲ, ਜਦੋਂ ਅਦਾਲਤ ਆ ਗਈ ਵਿੱਚ ਭਗੌੜਾ ਆ ਗਿਆ। ਜਿਹੜਾ ਐਕਚੁਅਲੀ ਕੀ ਆ, ਕਦੀ ਤਾਂ ਇਹ ਜਿਹੜੇ ਜੋਤਸ਼ੀ ਟਾਈਪ ਨੇ ਉਹ ਹਾਥੀ ਤੇ ਚੜਾਉਂਦੇ ਆ ਕਿਸੇ ਨੂੰ, ਜੀ ਹਾਥੀ ਤੇ ਚੜ ਜਾਓ। ਜੀ ਫਿਰ ਚਰਨਜੀਤ ਚੰਨੀ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜਾ ਰਾਹ ਆਉਂਦਾ ਵੀ ਤੇਰੇ ਘਰ ਦੇ ਪਿੱਛੇ ਉਹਨੂੰ ਪੱਕਿਆਂ ਕਰ, ਉਹ ਪੱਕਿਆਂ ਕੀਤਾ ਨਹੀਂ ਸੀ ਜਾ ਸਕਦਾ, ਉਹਦੇ ਜੋਤਸ਼ੀ ਦੇ ਕਹਿਣ ਦੇ ਉੱਤੇ ਕੀਤਾ। ਹੁਣ ਕਈ ਲੋਕ ਸੋਚਦੇ ਆ ਇਹਨੂੰ ਇਸ ਤਰੀਕੇ ਨਾਲ ਵੀ ਚਰਨਜੀਤ ਚੰਨੀ ਹੁਰੀ ਹਾਥੀ ਤੇ ਚੜੇ ਤੇ ਮੁੱਖ ਮੰਤਰੀ ਬਣ ਗਏ ਜੀ, ਪਰ ਇਹਦਾ ਦੂਜਾ ਪੁਆਇੰਟ ਵੀ ਹੈ ਨਾ ਕਿ ਜਿੰਨੇ ਬੇਆਬਰੂ ਹੋ ਕੇ ਨਿਕਲੇ ਨੇ ਉਹ ਫਿਰ ਹਾਥੀ ਤੇ ਚੜਿਆ ਉਦੋਂ ਕਿੱਥੇ ਗਿਆ ਜੀ, ਦੋ ਜਗ੍ਹਾ ਤੋਂ ਚੋਣ ਹਾਰ ਗਏ ਜੀ ਬਿਲਕੁਲ। ਔਰ ਉਹਨਾਂ ਦਾ ਜਿਹੜਾ ਭਾਣਜਾ ਉਹ ਅਜੇ ਤੱਕ ਬੈਠਾ ਅੰਦਰ, ਜਿਹੜੇ ਇੰਨੇ ਪੈਸੇ ਮਿਲੇ ਔਰ ਚੰਨੀ ਦੇ ਉੱਤੇ ਤਲਵਾਰ ਲਟਕੀ ਜਾਂਦੀ ਹੈ ਇਸ ਚੀਜ਼ ਦੀ ਕਿ ਉਹਦਾ ਜਿਹੜਾ ਹੱਥ ਸੀਗਾ ਉਹ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਸੀਗਾ ਹੀ ਨਾ ਆਪਣਿਆਂ ਨੂੰ। ਜੀ ਜੀ ਤੇ ਇਹ ਇਹਦਾ ਦੂਜਾ ਪੁਆਇੰਟ ਹੈ। ਚਰਨਜੀਤ ਚੰਨੀ ਹੋਰਾਂ ਨੇ ਬੱਕਰੀ ਚੋਈ ਸੀਗੀ ਭਦੌੜ ਹਲਕੇ ਦੇ ਵਿੱਚ। ਜੀ ਬੱਕਰੀ ਚੋਣ ਦੇ ਪਿੱਛੇ ਵੀ ਕਾਰਨ ਜਿਹੜਾ ਇਹ ਕਿਹਾ ਗਿਆ ਸੀਗਾ ਕਿ ਕਿਸੇ ਜੋਤਸ਼ੀ ਨੇ ਦੱਸਿਆ ਕਿ ਚੋਣ ਤੁਸੀਂ ਜਿੱਤ ਜਾਓਗੇ ਜੇ ਬੱਕਰੀ ਆਪ ਚੋਵੋ ਆਪਣੇ ਹੱਥੀ। ਜਾ ਕੇ ਇੱਕ ਬੱਕਰੀ ਪਿਕ ਕੀਤੀ ਗਈ ਔਰ ਉਹਨੂੰ ਚੋਇਆ ਗਿਆ ਜੀ, ਚੋ ਕੇ ਉਹਦੀ ਵੀਡੀਓ ਵਾਇਰਲ ਹੋ ਗਈ ਕਿ ਮੈਨੂੰ ਧਾਰ ਵੀ ਕੱਢਣੀ ਆਉਂਦੀ ਹੈ। ਇਹ ਚੀਜ਼ਾਂ ਤਾਂ ਬੜੀਆਂ ਫੇਮਸ ਹੋਈਆਂ ਸੀ ਨਾ, ਮੈਨੂੰ ਪੈਂਦ ਵੀ ਜਿਹੜੀ ਵਟੜੀ ਆਉਂਦੀ ਆ, ਮੈਨੂੰ ਮੰਜਾ ਵੀ ਬੁਣਨਾ ਆਉਂਦਾ ਤੇ ਮੈਨੂੰ ਨਾਗਵਲ ਪਾਉਣਾ ਵੀ ਆਉਂਦਾ। ਅੱਛਾ, ਜਦੋਂ ਇਹ ਬੱਕਰੀ ਚਰਚਿਤ ਹੋ ਗਈ ਤੇ ਚਮਕੌਰ ਸਾਹਿਬ ਦਾ ਇੱਕ ਵਸਨੀਕ ਸੀਗਾ ਪਰਮਜੀਤ ਸਿੰਘ ਜੀ, ਉਹਨੇ ਉਹ ਬੱਕਰੀ ਖਰੀਦ ਲਿਆ ਜਾ ਕੇ ਭਦੌੜ ਤੋਂ। ਉਹਨੂੰ ਇਹ ਲੱਗਿਆ ਕਿ ਬੱਕਰੀ ਨੇ ਚਰਨਜੀਤ ਚੰਨੀ ਹੋਰਾਂ ਨੂੰ ਫੇਮਸ ਕੀਤਾ ਬਹੁਤ, ਜਾਂ ਉਹਨੂੰ ਕਿਤੇ ਇਹ ਲੱਗਿਆ ਕਿ ਹੋ ਸਕਦਾ ਚਰਨਜੀਤ ਚੰਨੀ ਹੋਰਾਂ ਨੂੰ ਇਹ ਬੱਕਰੀ ਦੀ ਲੋੜ ਪਏ ਫੇਰ ਤੇ ਮੈਂ ਮਹਿੰਗੇ ਭਾਅ ਦੇ ਉੱਤੇ ਇਹ ਬੱਕਰੀ ਜਿਹੜੀ ਉਹ ਵੇਚ ਸਕਦਾ ਉਹਨਾਂ ਨੂੰ। ਜੀ ਜੀ, ਵੀ ਉਹ ਲੱਭਣ ਵੀ ਉਹ ਬੱਕਰੀ ਕਿੱਥੇ ਆ। ਜਾਂ ਇਹਦਾ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨੂੰ ਇਹ ਲੱਗੇ ਕਿ ਚਰਨਜੀਤ ਚੰਨੀ ਹੋਰੀ ਤਾਂ ਦੁੱਧ ਚੋ ਕੇ ਵਾਪਸ ਆ ਗਏ, ਜੇ ਚਰਨਜੀਤ ਚੰਨੀ ਹੋਰਾਂ ਦਾ ਦਾਅ ਫੇਰ ਲੱਗ ਗਿਆ ਤੇ ਉਹ ਲੱਭਣਗੇ ਵੀ ਉਹ ਜਿਹੜੀ ਖੁਸ਼ਕਿਸਮਤ ਬੱਕਰੀ ਸੀ ਮੈਂ ਉਹਦੀ ਧਾਰ ਚੋਈ ਸੀ, ਇਸ ਕਰਕੇ ਮੇਰਾ ਦਾਅ ਲੱਗ ਗਿਆ। ਇਹ ਤਾਂ ਕਰਕੇ ਉਦੋਂ ਖਰੀਦ ਲਿਆ ਬੱਕਰੀ, ਆਪਣੇ ਘਰੇ ਲੈ ਆਇਆ ਸੀਗਾ। ਹੁਣ ਜਿਹੜੀ ਮੁਹਾਲੀ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹਨਾਂ ਨੇ ਪਰਮਜੀਤ ਨੂੰ ਇੱਕ ਕੇਸ ਦੇ ਵਿੱਚ ਭਗੌੜਾ ਲਾਣਿਆ, ਪਰ ਇਹ ਬੱਕਰੀ ਵਾਲਾ ਕੇਸ ਨੀਗਾ, ਇਹ ਕੇਸ ਹੋਰ ਹੈ। ਇਹ ਉਹ ਡਰਾਈਵਰੀ ਦਾ ਕੰਮ ਕਰਦਾ ਹੈ ਤੇ ਸਰਕਾਰੀ ਹਸਪੀਟਲ
ਖਰੜ ਦੇ ਵਿੱਚ ਉਹ ਤਾਇਨਾਤ ਆ। ਉਹਨੇ ਕੁਝ ਸਮਾਂ ਪਹਿਲਾਂ 1.5 ਲੱਖ ਰੁਪਈਆ ਉਧਾਰ ਲਿਆ ਸੀਗਾ, ਬਿਨਾਂ ਕਿਸੇ ਸ਼ੱਕ ਦੇ ਬੱਕਰੀ ਖਰੀਦਣ ਲਈ ਨਹੀਂ ਸੀ ਲਿਆ, ਕਿਉਂਕਿ ਬੱਕਰੀ ਇਹ ਥੋੜੇ ਪੈਸਿਆਂ ਦੀ ਲਿਆ। ਬਾਅਦ ਦੇ ਵਿੱਚ ਉਹਨੇ ਪੈਸੇ ਮੋੜਨ ਤੋਂ ਨਾ ਕਰਤੀ ਤੇ ਜਿਹੜਾ ਬਲਜਿੰਦਰ ਨੇ ਜਿਹੜੇ ਜਿਹਦੇ ਕੋਲ ਪੈਸੇ ਲਏ ਸੀਗੇ, ਉਹਨੇ ਮੁਹਾਲੀ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕਰਤਾ। ਕਈ ਪੇਸ਼ੀਆਂ ਭੁਗਤਣ ਤੋਂ ਬਾਅਦ ਪਰਮਜੀਤ ਨੇ 90,000 ਰੁਪਇਆ ਅਦਾਲਤ ਦੀ ਅਰਜ਼ੀ 'ਚ ਵਾਪਸ ਕਰਤਾ, ਅਦਾਲਤ ਦੀ ਹਾਜ਼ਰੀ 'ਚ, ਪਰ ਬਾਕੀ ਦੀ ਰਾਸ਼ੀ ਦੇਣ ਤੋਂ ਭੱਜਦਾ ਰਿਹਾ। ਉਹਦੇ ਕਈ ਸੰਮਨ ਨਿਕਲੇ, ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ। ਹੁਣ ਉਹਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿੱਤਾ ਤੇ ਗ੍ਰਿਫਤਾਰ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਗਏ ਆ। 21,000 ਦੀ ਖਰੀਦੀ ਬੱਕਰੀ ਜਿਹੜੀ ਆ ਉਹ ਇੱਥੇ ਵੀ ਕੰਮ ਨਹੀਂ ਕੀਤੀ। ਇਹ ਹੋ ਸਕਦਾ ਹੈ ਕਿ ਜਿਹਨੇ ਇਹ ਦੱਸਿਆ ਹੋਊਗਾ ਵੀ ਫਲਾਨੀ ਬੱਕਰੀ ਦੀ ਧਾਰ ਕੱਢੋ, ਉਹਦੇ ਕੋਲ ਇਹ ਵੀ ਜਾ ਵੜਿਆ ਹੋਵੇ ਤੇ ਇਹਨੇ ਜਿਹੜਾ ਜੀ ਇਹਨੂੰ ਇਹ ਕਹਿਤਾ ਹੁਣ ਵੀ ਉਹੀ ਬੱਕਰੀ ਜਿਹੜੀ ਉਹ ਖਰੀਦ ਕੇ ਲਿਆ। ਵੈਸੇ ਇਹ ਹੋਣੀ ਨਹੀਂ, ਜੇ ਛਾਣਬੀਣ ਕੀਤੀ ਜਾਵੇ ਤਾਂ ਜਿਹੜਾ ਬੱਕਰੀਆਂ ਵਾਲਾ ਉਹ ਤਾਂ ਨਹੀਂ ਕਿਤੇ ਰਲਿਆ ਹੋਇਆ ਜੀ, ਕਿ ਪਹਿਲਾਂ ਤਾਂ ਉਹ ਇਸ ਚੀਜ਼ 'ਚ ਮਸ਼ਹੂਰੀ ਕਰਾ ਗਿਆ, ਉਹਦੀ ਬੱਕਰੀ ਨੂੰ ਚਰਨਜੀਤ ਚੰਨੀ ਹੋਰਾਂ ਨੇ ਚੋਇਆ, ਫਿਰ ਇਹਨੇ ਜਾ ਕੇ ਜਿਹੜਾ ਜੀ ਉਹ ਬੱਕਰੀ ਖਰੀਦ ਲਿਆਂਦੀ ਤੇ ਹੁਣ ਇਹ ਬੱਕਰੀ ਪਤਾ ਨਹੀਂ ਇਹਦੇ ਘਰੇ ਹੈਗੀ ਕਿ ਨਹੀਂ ਹੈਗੀ। ਜਿੱਥੇ ਵੀ ਅੱਗੋਂ ਜਿਹੜਾ ਜੀ ਉਹ ਜਾਊਗੀ ਉਹਦਾ ਕੀ ਹਾਲ ਕਰੂਗੀ ਇਹ ਨਹੀਂ ਕੁਝ ਵੀ ਪਤਾ। ਇਹ ਵਿਚਾਰੀ ਬੱਕਰੀ ਦੀ ਐਵੇਂ ਅੱਗੋਂ ਸ਼ਾਮਤ ਨਾ ਜਿਹੜੀ ਆ ਜਾਂਦੀ ਹੋਵੇ ਕਿ ਇਹ ਤਾਂ ਅਨਲੱਕੀ ਬੱਕਰੀ ਹੈ। ਜੀ ਬਿਲਕੁਲ ਬਿਲਕੁਲ ਪੰਨੂ ਸਾਹਿਬ, ਇਹਨਾਂ ਬਾਰੇ ਤਾਂ ਦੋਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਵੀ ਜਿਹੜਾ ਬੱਕਰੀ ਦੱਸਣ ਵਾਲਾ ਸੀ, ਦੱਸ ਪਾਉਣ ਵਾਲਾ ਸੀ ਜਾਂ ਵੇਚਣ ਵਾਲਾ, ਉਹ ਦੋਵੇਂ ਮਲਾਈ ਜ਼ਰੂਰ ਖਾ ਗਏ। ਉਹ ਖਾ ਗਏ ਜੀ, ਕਿਉਂਕਿ ਇੰਨੇ ਦੀ ਬੱਕਰੀ ਵਿਕਦੀ ਨਹੀਂ ਜਿੰਨੇ ਦੀ ਇਹ ਖਰੀਦ ਲਿਆ। ਔਰ ਬੱਕਰੀਆਂ ਵਾਲਾ ਜਿਹੜਾ ਉਹ ਫੇਮਸ ਹੋ ਗਿਆ ਸੀਗਾ ਉਹਨਾਂ ਦਿਨਾਂ ਦੇ ਦੌਰਾਨ, ਜਦੋਂ ਚਰਨਜੀਤ ਚੰਨੀ ਹੋਰਾਂ ਨੇ ਇਹ ਬੱਕਰੀ ਚੋਈ, ਉਹ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ। ਉਹ ਤਾਂ ਵਿਚਾਰਾ ਬੱਕਰੀਆਂ ਚਾਰਨ ਵਾਲਾ ਜੀ, ਆਮ ਮਾਤੜ ਹੈ, ਪਰ ਦੱਸਿਆ ਕਿਹਨੇ ਆ ਇਹ ਪੁਆਇੰਟ ਜ਼ਰੂਰ ਜਿਹੜਾ ਜੀ ਉਹ ਤੁਹਾਡੀ ਗੱਲ ਇਹ ਜ਼ਰੂਰ ਠੀਕ ਹੈ ਕਿ ਦੱਸਿਆ ਕਿਹਨੇ ਆ ਇਹ, ਉਹ ਬੰਦਾ ਜਿਹੜਾ ਉਹ ਫੜਨਾ ਚਾਹੀਦਾ ਜ਼ਰੂਰ, ਕਿਉਂਕਿ ਦੋਨੋਂ ਇੱਕੋ ਹਲਕੇ ਤੋਂ ਆਉਂਦੇ ਨੇ ਨਾ। ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਹੋਰੀ ਆਉਂਦੇ ਨੇ, ਚਮਕੌਰ ਸਾਹਿਬ ਤੋਂ ਹੀ ਇਹ ਆਉਂਦਾ, ਇਹਦਾ ਮਤਲਬ ਇੱਕੋ ਜਗ੍ਹਾ ਤੇ ਜਾਂਦੇ ਨੇ ਦੋਨੋਂ। ਬਿਲਕੁਲ ਪੰਨੂ ਸਾਹਿਬ, ਇਸ ਬਹਾਨੇ ਮਾਤੜ ਚੱਲ 4 ਦਿਨ ਕੈਮਰਾ ਮੂਹਰੇ ਤਾਂ ਆ ਗਿਆ ਜੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਜੀ, ਧੰਨਵਾਦ, ਥੈਂਕ ਯੂ ਜੀ। ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਇੰਨਾ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।